ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 77865604660 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92022137130612, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਦਾ ਟਾਈਮ ਹੁੰਦਾ ਹੈ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਦੱਸਣਗੇ ਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀ ਕੁਛ ਚੱਲ ਰਿਹਾ ਆ, ਉਸ ਤੇ ਆਪਾਂ ਝਾਤ ਮਾਰਾਂਗੇ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫੋਨ ਨੰਬਰ 4082722500, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਜੀ, ਉਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਆ। ਗੁਰਦੀਪ ਸਿੰਘ ਜੀ ਬਿਰਦੀ ਇਕਲੋਵਿਸ ਤੋਂ, ਗੁਰਜੀਤ ਸਿੰਘ ਜਾਮਪੁਰ ਫਰੀਮਾਰਟ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੰਗਰ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਜੀ। ਇਹਨਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਹੁਣ ਆਪਾਂ ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਆਪਾਂ ਸ਼ੁਰੂ ਕਰਦੇ ਹਾਂ ਬਲਤੇਜ ਪੰਨੂ ਜੀ ਪੰਜਾਬ ਤੋਂ। ਪੰਜਾਬ ਦੇ ਵਿੱਚ ਜਿਹੜਾ ਮੌਸਮ ਆ ਕਹਿੰਦੇ ਬਹੁਤ ਖਰਾਬ ਹੋ ਗਿਆ, ਮੀਂਹ ਤੇ ਤੇਜ਼ ਹਵਾਵਾਂ ਨੇ ਜਿਹੜਾ ਨੁਕਸਾਨ ਆ ਉਹ ਬਹੁਤ ਕੀਤਾ ਕਿਸਾਨਾਂ ਦਾ। ਬਿਲਕੁਲ ਜੀ, ਜਿਹੜਾ ਇੱਕ ਲਫ਼ਜ਼ ਪਿਛਲੇ ਕਈ ਸਾਲਾਂ ਤੋਂ ਭੁੱਲ ਗਿਆ ਜੀ, ਜਿਹੜਾ ਝੜੀ ਲੱਗਦੀ ਹੁੰਦੀ ਸੀ ਪੁਰਾਣੀ, ਉਹ ਹੁਣ ਜਿਹੜੀ ਝੜੀ ਹੈ ਜੀ ਉਹ ਫਰਵਰੀ ਦੇ ਐਂਡ ਦੇ ਵਿੱਚ, ਮਾਰਚ ਦੀ ਜਿਹੜੀ ਸਟਾਰਟਿੰਗ ਦੇ ਵਿੱਚ ਲੱਗੀ ਹੈ ਜੀ। ਪਿਛਲੇ 3 ਦਿਨ ਤੋਂ ਮੀਂਹ ਜਿਹੜਾ ਜੀ ਉਹ ਪੈ ਰਿਹਾ ਪੰਜਾਬ ਦੇ ਵਿੱਚ, ਔਰ ਕਿਸਾਨਾਂ ਦੇ ਜਿਹੜੇ ਚਿਹਰੇ ਨੇ ਜੀ ਉਹਨਾਂ ਦੇ ਉੱਤੇ ਮਾਯੂਸੀ ਆ ਗਈ ਹੈ, ਕਿਉਂਕਿ ਨਿਸਰ ਰਹੀ ਜਿਹੜੀ ਕਣਕ ਹੈ ਉਹ ਤੇਜ਼ ਹਵਾ ਤੇ ਤੇਜ਼ ਮੀਂਹ ਦੇ ਨਾਲ ਲੰਮੀ ਪੈ ਗਈ ਹੈ, ਤੇ ਉਹਦੇ ਨਾਲ ਜਿਹੜਾ ਜੀ ਨੁਕਸਾਨ ਫਸਲ ਦਾ ਹੋਣਾ, ਸਬਜ਼ੀਆਂ ਦਾ ਨੁਕਸਾਨ ਵੀ ਜਿਹੜਾ ਜੀ ਬਹੁਤ ਸਾਰਾ ਹੋਇਆ। ਜੈਪੁਰ ਸਣੇ ਰਾਜਸਥਾਨ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀਆਂ ਤੇਜ਼ ਹਵਾਵਾਂ ਜਿਹੜੀਆਂ ਚੱਲੀਆਂ ਨੇ, ਉੱਥੇ ਵੀ ਮੀਂਹ ਜਿਹੜਾ ਜੀ ਬਹੁਤ ਪਿਆ, ਔਰ ਉੱਤਰਾਖੰਡ, ਜੰਮੂ ਕਸ਼ਮੀਰ ਦੇ ਵਿੱਚ ਭਾਰੀ ਬਰਫ਼ਬਾਰੀ ਜਿਹੜੀ ਹੈ ਜੀ ਹੋਈ ਆ, ਜਿਹਦੇ ਨਾਲ ਦੁਬਾਰਾ ਠੰਡ ਜਿਹੜੀ ਆ ਉਹ ਪਰਤੀ ਹੈ। ਰਾਜਧਾਨੀ ਦਿੱਲੀ ਦੇ ਵਿੱਚ ਵੀ ਜਿਹੜਾ ਐਤਵਾਰ ਸਾਰਾ ਮੀਂਹ ਪੈਂਦਾ ਰਿਹਾ। ਮੌਸਮ ਵਿਭਾਗ ਇਹ ਕਹਿੰਦਾ ਜੀ ਕਿ ਇਹ ਮੰਗਲਵਾਰ ਤੱਕ ਮੀਂਹ ਜਿਹੜਾ ਇਸੇ ਤਰੀਕੇ ਦੇ ਨਾਲ ਪੈਂਦਾ ਰਹੂਗਾ। ਜਿਹੜਾ ਪੰਜਾਬ ਦੇ ਵਿੱਚ ਮੀਂਹ ਹੈ ਜੀ ਉਹ ਜ਼ਿਆਦਾ ਸਭ ਤੋਂ ਇੱਧਰ ਮੁਕਤਸਰ ਤੇ ਫਰੀਦਕੋਟ ਵਾਲੀ ਸਾਈਡ ਦੇ ਉੱਤੇ ਜਿਹੜਾ ਦੱਸਿਆ ਗਿਆ, ਜਿਹੜਾ ਕਿ ਇੱਧਰ ਇਹਦੇ ਨਾਲ ਨਰਮੇ ਦੀ ਫਸਲ ਨੂੰ ਜਿਹੜਾ ਜੀ ਉਹ ਨੁਕਸਾਨ ਹੋ ਰਿਹਾ। ਪਾਣੀ ਜਿਹੜਾ ਜੀ ਨੀਵੇਂ ਥਾਵਾਂ ਦੇ ਉੱਤੇ ਭਰ ਗਿਆ, ਜਿਹੜੀ ਕਣਕ ਹੈ ਉਹ ਪੀਲੀ ਪੈਣ ਲੱਗੀ ਹੈ, ਇਹਨੂੰ ਕੁੰਗੀ ਦਾ ਡਰ ਜਿਹੜਾ ਜੀ ਉਹ ਪੈਦਾ ਹੋ ਗਿਆ। ਨੇਚਰ ਹੈ, ਦੇਖਿਆ ਜਾਵੇ ਮੀਂਹ ਦੀ ਜ਼ਰੂਰਤ ਤਾਂ ਬਹੁਤ ਜ਼ਿਆਦਾ ਹੈ ਪੰਜਾਬ ਨੂੰ, ਪੰਜਾਬ 'ਚ ਬਹੁਤ ਘੱਟ ਮੀਂਹ ਹੁਣ ਪੈਂਦੇ ਨੇ, ਪਰ ਬੇਮੌਸਮਾ ਜਿਹੜਾ ਮੀਂਹ ਹੈ ਜੀ ਉਹਨੇ ਇਸ ਵੇਲੇ ਜਿਹੜਾ ਜੀ ਲੋਕਾਂ ਦੇ ਨੱਕ ਦੇ ਵਿੱਚ ਦਮ ਕੀਤਾ। ਜੇ ਗੱਲ ਕਰੀਏ ਮੈਡੀਕਲ ਤੌਰ ਦੇ ਉੱਤੇ ਤਾਂ ਇਹ ਕਿਹਾ ਜਾ ਰਿਹਾ ਕਿ ਇਹਦੇ ਨਾਲ ਇਹ ਹੋਰ ਵਧੂਗਾ, ਕਿਉਂਕਿ ਠੰਡ ਘਟਣ ਦੇ ਨਾਲ ਇਹਦੇ ਘਟਣ ਦੇ ਆਸਾਰ ਸੀਗੇ,
ਜਦੋਂ ਕਿ ਸਵਾਈਨ ਫਲੂ ਦਾ ਖਤਰਾ ਜਿਹੜਾ ਜੀ ਉਹ ਹੁਣ ਹੋਰ ਜ਼ਿਆਦਾ ਵੱਧ ਗਿਆ। ਠੰਡ ਵਧਣ ਦੇ ਨਾਲ ਹੀ ਇਹ ਜ਼ਿਆਦਾ ਜਿਹੜਾ ਜੀ ਉਹ ਵੱਧ ਗਿਆ। ਜਿਹੜਾ ਇਹ HN ਵਾਇਰਸ ਹੈ ਜੀ, ਇਹਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਜਿਹੜੀ 1041 ਜਿਹੜੀ ਹੈ ਜੀ ਹੋ ਚੁੱਕੀ ਹੈ, ਔਰ ਬਿਮਾਰ ਲੋਕਾਂ ਦੀ ਗਿਣਤੀ ਜਿਹੜੀ ਆ ਉਹ 19,000 ਤੱਕ ਪਹੁੰਚ ਚੁੱਕੀ ਹੈ ਮੁਲਕ ਦੇ ਵਿੱਚ। ਸੋ ਕਿਸੇ ਨੇ ਕੱਲ ਸ਼ੇਅਰ ਇੱਕ ਭੇਜਿਆ ਸੀਗਾ ਜੀ ਬੇਮੌਸਮੀ ਬਰਸਾਤ ਦੇ ਉੱਤੇ, ਜਿਹੜਾ ਕਿ ਅਸਲ ਦੇ ਵਿੱਚ ਇੱਕ ਨਵੀਂ ਗੱਲ ਜਿਹੜੀ ਹੈ ਜੀ ਉਹ ਪੇਸ਼ ਕਰਦਾ ਹੈ ਕਿ ਬਜਟ ਕੇ ਬਾਅਦ ਰੋਇਆ ਹੈ ਫੁਰਸਤ ਸੇ ਕੋਈ ਸਾਰੀ ਰਾਤ ਯਕੀਨਨ ਵਰਨਾ रुखसते फरवरी में यहाँ बरसात नहीं होती। ਜੀ 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 ਬੜਾ ਢੁੱਕਦਾ ਸ਼ੇਰ ਹੈ ਜਿਹੜਾ ਉਹਨੇ ਕੀਤਾ ਆ। ਤੇ ਅੱਗੇ ਆਪਾਂ ਜੀ ਗੱਲ ਕਰਦੇ ਜੰਮੂ ਕਸ਼ਮੀਰ ਦੀ, ਵੀ ਕਾਫੀ ਟਾਈਮ ਤੋਂ ਉੱਥੇ ਵੋਟਾਂ ਵੀ ਪੈ ਚੁੱਕੀਆਂ ਸੀ ਪਰ ਉੱਥੇ ਸਰਕਾਰ ਆ ਉਹ ਨਹੀਂ ਸੀ ਬਣੀ, ਤੇ ਹੁਣ ਕਹਿੰਦੇ ਵੀ ਜਿਹੜੀ PDP ਤੇ ਭਾਜਪਾ ਦੀ ਜਿਹੜੀ ਰਲਮੀ ਮਿਲਵੀਂ ਸਰਕਾਰ ਆ ਉਹਨਾਂ ਨੇ ਸਹੁੰ ਚੱਕ ਲਈ ਆ। ਬਿਲਕੁਲ ਜੀ, ਕੱਲ ਮੈਂ ਇੱਕ ਪਿਕਚਰ ਦੇਖ ਰਿਹਾ ਸੀਗਾ ਨੈਟ ਦੇ ਉੱਤੇ, ਇੱਕ ਬਹੁਤ ਮੋਟੀ ਜਿਹੜੀ ਔਰਤ ਹੈ ਉਹਦੇ ਨਾਲ ਕਿਸੇ ਮੁੰਡੇ ਦਾ ਵਿਆਹ ਹੋਇਆ ਜੀ। ਕਹਿੰਦੇ ਜੀ ਇਹ ਗੱਠਜੋੜ ਬੜਾ ਅਜੀਬ ਹੈ ਇਸ ਕਰਕੇ ਕਿਉਂਕਿ ਉਹ ਬਾਹਰੋਂ ਆਈ ਹੋਈ ਸੀਗੀ ਤੇ ਮੁੰਡਾ ਜਿਹੜਾ ਇੱਥੋਂ ਦਾ ਸੀਗਾ। PDP ਤੇ BJP ਦਾ ਗੱਠਜੋੜ ਵੀ ਕੁਛ ਇਦਾਂ ਦਾ ਹੀ ਹੈ ਜੀ, ਮੇਲ ਤਾਂ ਹੈ ਨੀ ਗਾ ਕੋਈ, ਪਰ ਸਰਕਾਰ ਬਣਾਉਣ ਦੇ ਵਾਸਤੇ ਜਿਹੜਾ ਜੀ ਉਹਦਾ ਦੋਵਾਂ ਨੇ ਹੱਥ ਜਿਹੜਾ ਉਹ ਮਿਲਾਇਆ। ਲੰਮੇ ਸਮੇਂ ਲਈ ਸਹੀ, ਜਿੱਥੇ PDP ਦੇ ਵਾਸਤੇ ਇਹ ਘਾਤਕ ਸਿੱਧ ਹੋਊਗਾ, BJP ਦੇ ਵਾਸਤੇ ਵੀ ਇਹ ਘਾਤਕ ਜਿਹੜਾ ਜੀ ਉਹ ਸਿੱਧ ਹੋਊਗਾ। ਪਰ BJP ਕਿਸੇ ਹਾਲਤ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਸੀਗੀ। ਇਹ ਪਤਾ ਲੱਗਾ ਕਿ ਧਾਰਾ 370 ਤੇ ਅਫਸਪਾ ਜਿਹੜੀ ਹੈ ਜੀ ਇਹਨਾਂ ਦੇ ਮਾਮਲੇ ਦੇ ਉੱਤੇ ਜਿਹੜੀ PDP ਜਿਹੜੀ ਹੈ ਜੀ ਉਹ ਅਫਸਪਾ ਦੇ ਬਾਰੇ ਨਰਮ ਪੈ ਗਈ ਹੈ, ਤੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਧਾਰਾ 370 ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਨਰਮ ਪੈ ਗਈ ਹੈ। ਜਿਹੜੀ ਭਾਜਪਾ ਨੇ 370 ਦੇ ਉੱਤੇ ਮੁਕੰਮਲ U-ਟਰਨ ਜਿਹੜਾ ਜੀ ਉਹ ਲੈ ਲਿਆ। ਦੋਵਾਂ ਪਾਰਟੀਆਂ ਦੇ ਗੱਠਜੋੜ ਦੇ ਸਾਂਝੇ ਏਜੰਡੇ ਦਾ ਖਾਕਾ ਤਿਆਰ ਕਰਦਿਆਂ ਪੱਛਮੀ ਪਾਕਿਸਤਾਨ ਦੇ ਸ਼ਰਨਾਰਥੀਆਂ ਦੇ ਮੁੜ ਵਸੇਵੇ ਦਾ ਮੁੱਦਾ ਜਿਹੜਾ ਜੀ ਉਹ ਖੁੱਲ੍ਹਾ ਰੱਖਿਆ। ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ, ਉਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਗੱਠਜੋੜ ਦੇ ਏਜੰਡੇ ਨੂੰ ਜਾਰੀ ਕਰਦਿਆਂ ਸਿਆਸੀ ਤੇ ਵਿਕਾਸ ਦੇ ਮੁੱਦਿਆਂ ਸਣੇ ਕਈ ਹੋਰਾਂ ਬਾਰੇ ਜ਼ਿਕਰ ਜਿਹੜਾ ਕੀਤਾ। ਪਰ ਨਾਲ ਦੀ ਨਾਲ ਜਿਹੜਾ ਇੱਕ ਵੱਡਾ ਮਸਲਾ ਉੱਭਰ ਕੇ ਸਾਹਮਣੇ ਆਇਆ ਜੀ ਕਿ ਜਿਹੜਾ ਸਰਕਾਰ ਬਣਦਿਆਂ ਸਾਰ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਮੁਫਤੀ ਮੁਹੰਮਦ ਹੋਰਾਂ ਨੇ ਜਿਹੜਾ ਕੁਝ ਬੋਲ ਦਿੱਤਾ ਉਹ ਭਾਰਤੀ ਜਨਤਾ ਪਾਰਟੀ ਵਾਸਤੇ ਪਹਿਲੀ ਪ੍ਰੈਸ ਕਾਨਫਰੰਸ 'ਚ ਮੁਸੀਬਤ ਬਣ ਗਿਆ। ਉਹਨਾਂ ਨੇ ਗੱਲ ਕਰਦਿਆਂ ਹੋਇਆ ਜਿਹੜੀ ਆ ਜੀ ਇਹ ਗੱਲ ਕਹੀ ਕਿ ਜੰਮੂ ਕਸ਼ਮੀਰ ਚੋਣਾਂ ਦੇ ਵਾਸਤੇ ਅੱਤਵਾਦੀ ਹੁਰੀਅਤ ਆਗੂ ਤੇ ਪਾਕਿਸਤਾਨ ਨੇ ਬਿਹਤਰ ਮਾਹੌਲ ਬਣਾਇਆ ਜਿਹਦੇ ਕਰਕੇ ਚੋਣਾਂ ਜਿਹੜੀਆਂ ਉਹ ਹੋ ਸਕੀਆਂ। ਹੁਣ ਇਹਨਾਂ ਚੋਣਾਂ ਦੇ ਵਿੱਚ ਪਾਕਿਸਤਾਨ ਨੇ, ਹੁਰੀਅਤ ਵਾਲਿਆਂ ਨੇ ਤੇ ਅੱਤਵਾਦੀਆਂ ਨੇ ਕਿਹੋ ਜਿਹਾ ਮਾਹੌਲ ਬਣਾਇਆ ਇਹ ਤਾਂ ਮੁਫਤੀ ਮੁਹੰਮਦ ਸਈਦ ਹੋਰੀ ਜਾਣਨ। ਹੁਣ ਜਿਹੜਾ ਜੀ ਜਿੰਨੀ ਤੇਜ਼ੀ ਦੇ ਨਾਲ BJP ਵਾਲੇ ਫਲਾਈਟਾਂ ਲੈ ਕੇ ਉੱਥੇ ਪਹੁੰਚੇ ਸੀਗੇ ਜੰਮੂ ਕਸ਼ਮੀਰ ਦੇ ਵਿੱਚ ਸਹੁੰ ਚੁਕਾਉਣ, ਉਨੀ ਤੇਜ਼ੀ ਦੇ ਨਾਲ ਉਨੀ ਸਪੀਡ ਦੇ ਨਾਲ ਦਿੱਲੀ ਜਿਹੜਾ ਆ ਕੇ ਉਹਨਾਂ ਨੇ ਸਾਹ ਲਿਆ ਵੀ ਇਸ ਮਸਲੇ ਦੇ ਉੱਤੇ ਕਿਤੇ ਉਹਨਾਂ ਨੂੰ ਕੁਝ ਬੋਲਣਾ ਨਾ ਪੈ ਜੇ। ਜੀ ਜੀ ਬਿਲਕੁਲ। ਅਤੇ ਜੀ ਸਰੋਤਿਓ ਤੁਸੀਂ ਪ੍ਰੋਗਰਾਮ ਸੁਣ ਰਹੇ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਤੇ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਨਸ਼ਿਆਂ ਦੀ। ਕਹਿੰਦੇ ਪੰਜਾਬ ਦੇ ਵਿੱਚ ਨਸ਼ਿਆਂ ਬਾਰੇ ਨਵੇਂ ਸਰਵੇਖਣ ਹੋਏ ਆ ਜੀ, ਸ਼ੁਰੂ ਹੋਇਆ ਜੀ ਜਿਹੜਾ ਇਸ ਮਾਮਲੇ ਦੇ ਉੱਤੇ ਸਰਵੇਖਣ। ਕੇਂਦਰ ਸਰਕਾਰ ਦੇ ਵੱਲੋਂ ਨਸ਼ੇੜੀਆਂ ਤੇ ਨਸ਼ਿਆਂ ਦੇ ਪੈਟਰਨ ਦੇ ਬਾਰੇ ਜਿਹੜੇ ਜੀ ਉਹ ਅੰਕੜੇ ਇਕੱਠੇ ਕੀਤੇ ਜਾਣਗੇ ਜੀ। ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਨਸ਼ੇੜੀਆਂ ਤੇ ਨਸ਼ਿਆਂ ਦੀ ਕਿਸਮ ਆਦਿ ਬਾਰੇ ਅੰਕੜੇ ਜਿਹੜੇ ਨੇ ਉਹ ਇਕੱਠੇ ਕਰਨ ਲਈ ਸਰਵੇਖਣ ਸ਼ੁਰੂ ਕੀਤਾ। ਕੇਂਦਰ ਸਰਕਾਰ ਨੂੰ ਇਹਦੇ ਤੋਂ ਪਹਿਲਾਂ ਕੇਂਦਰੀ ਵਰਕਿੰਗ ਗਰੁੱਪ ਨੇ ਪੰਜਾਬ ਤੇ ਮਨੀਪੁਰ ਦੇ ਵਿੱਚ ਨਸ਼ਿਆਂ ਬਾਰੇ ਐਡਵਾਂਸ ਪਾਇਲਟ ਸਰਵੇ ਸੰਬੰਧੀ ਆਪਣੀ ਰਿਪੋਰਟ ਜਿਹੜੀ ਉਹ ਦਿੱਤੀ ਸੀਗੀ। ਕੇਂਦਰੀ ਸਟੈਟਿਸਟਿਕਸ ਮੰਤਰਾਲੇ ਦੇ ਵੱਲੋਂ ਵਰਕਿੰਗ ਗਰੁੱਪ ਦਾ ਗਠਨ ਜਿਹੜਾ ਵੀ ਕੀਤਾ ਗਿਆ। ਪੰਜਾਬ ਦੇ ਵਿੱਚ ਨਸ਼ਿਆਂ ਦੇ ਪ੍ਰਭਾਵ ਸੰਬੰਧੀ ਵੱਖਰਾ ਸਰਵੇਖਣ ਜਿਹੜਾ ਵੀ ਉਹ ਸ਼ੁਰੂ ਕੀਤਾ ਗਿਆ। ਜਿਹੜੇ ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦੇ ਵੇਰਵਿਆਂ ਦੇ ਅਨੁਸਾਰ ਪੰਜਾਬ ਦੇ ਵਿੱਚ ਨਸ਼ਿਆਂ ਬਾਰੇ ਵਿਸ਼ੇਸ਼ ਸਰਵੇਖਣ ਕਰਵਾਇਆ ਜਾ ਰਿਹਾ। ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਵੀ ਨਸ਼ਿਆਂ ਦਾ ਪੈਟਰਨ ਜਿਹੜਾ ਉਹ ਜਾਣਨ ਦੇ ਵਾਸਤੇ ਵੱਖਰੇ ਸਰਵੇਖਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਜਾਣਾ ਜੀ। ਜਿਹੜੀਆਂ ਪੰਜਾਬ ਨੂੰ ਨਮੋਸ਼ੀਆਂ ਜਿਹੜੀਆਂ ਨੇ ਉਹ ਝੱਲਣੀਆਂ ਪੈ ਰਹੀਆਂ ਨੇ, ਜਿਹਦੇ ਵਿੱਚੋਂ ਸਭ ਤੋਂ ਵੱਡੀ ਨਮੋਸ਼ੀ ਇਹ ਨਸ਼ੇ ਵਾਲੀ ਹੈ ਜੀ। ਔਰ ਜਿਹੜਾ ਇਹ ਸਰਵੇਖਣ ਸ਼ੁਰੂ ਕੀਤਾ ਗਿਆ ਇਹਦੇ ਉੱਤੇ ਥੋੜ੍ਹੇ ਜਿਹੇ ਸਵਾਲੀਆ ਚਿੰਨ੍ਹ ਲੱਗਦੇ ਨੇ। ਬਾਕੀ ਦੇਖਦੇ ਹਾਂ ਜੀ ਕੱਲ੍ਹ ਨੂੰ ਇਹਦਾ ਕਿਹੋ ਜਿਹਾ ਜਿਹੜਾ ਜੀ ਅਸਰ ਨਿਕਲਦਾ। ਉਹਦਾ ਸਵਾਲੀਆ ਚਿੰਨ੍ਹ ਇਸ ਪੱਖੋਂ ਲੱਗਦੇ ਨੇ ਜੀ ਕਿ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ, ਕਿਉਂਕਿ ਅਸੀਂ ਪਿੰਡਾਂ ਥਾਵਾਂ ਦੇ ਉੱਤੇ ਜਾਂਦੇ ਹਾਂ ਜੀ, ਇਹ ਗੱਲ ਕੋਈ ਮੰਨਦਾ ਨਹੀਂ ਗਾ
ਕਿ ਉਹਨਾਂ ਦਾ ਮੁੰਡਾ ਜਿਹੜਾ ਜੀ ਉਹ ਨਸ਼ਾ ਕਰਦਾ। ਬਹੁਤ ਘੱਟ ਲੋਕ ਨੇ ਜਿਹੜੇ ਸਾਹਮਣੇ ਆਉਂਦੇ ਨੇ। ਜਦੋਂ ਓਵਰਡੋਜ਼ ਦੇ ਵਿੱਚ ਜਿੰਨੇ ਲੋਕ ਮਰ ਰਹੇ ਨੇ, ਕਿਉਂਕਿ 8 ਮਿੰਟ ਤੋਂ ਬਾਅਦ ਇੱਕ ਡੈਥ ਜਿਹੜੀ ਹੈ ਜੀ ਉਹ ਨੌਜਵਾਨ ਦੀ ਹੋ ਰਹੀ ਹੈ ਓਵਰਡੋਜ਼ ਦੇ ਨਾਲ, ਉਹਦਾ ਕੋਈ ਪੋਸਟਮਾਰਟਮ ਨਹੀਂ ਕਰਵਾਇਆ ਜਾਂਦਾ। ਉਹਨੂੰ ਝੱਟ ਦੇਣੀ ਜਿਹੜਾ ਜੀ ਉਹ ਲਿਜਾ ਕੇ ਫੂਕ ਦਿੱਤਾ ਜਾਂਦਾ। ਮੈਕਸੀਮਮ ਟਾਈਮ ਦੇ ਉੱਤੇ ਕਿਹਾ ਜਾਂਦਾ ਜੀ ਕਿ ਹਾਰਟ ਅਟੈਕ ਦੇ ਨਾਲ ਡੈਥ ਹੋਈ। ਇਸ ਕਰਕੇ ਅਸਲ ਅੰਕੜੇ ਤਾਂ ਜਿਹੜੇ ਉਹ ਆਉਣੇ ਬੜੇ ਔਖੇ ਨੇ। ਜਾਂ ਇਹ ਹੈ ਕਿ ਇਹ ਸਰਵੇ ਏਅਰ ਕੰਡੀਸ਼ਨ ਦਫ਼ਤਰਾਂ ਦੇ ਅੰਦਰ ਬਹਿ ਕੇ ਨਾ ਹੋਣ। ਜੇ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਸਰਵੇ ਆ ਗਏ ਸਾਹਮਣੇ ਤਾਂ ਨਿਰਸੰਦੇਹ ਨਾ ਸਿਰਫ ਸੈਂਟਰ ਦੀ ਸਰਕਾਰ, ਪੰਜਾਬ ਸਰਕਾਰ, ਪ੍ਰਸ਼ਾਸਨ ਦੇ ਮੂੰਹ ਦੇ ਵਿੱਚ ਉਂਗਲਾਂ ਪੈ ਸਕਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਿੰਨੇ ਨਸ਼ੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਕਿਸ ਕਿਸਮ ਦੇ ਔਰ ਕਿਵੇਂ ਜਿਹੜੇ ਦੀ ਇਹ ਨੌਜਵਾਨ ਉਹਦੇ ਵਿੱਚ ਧੱਕ ਦਿੱਤੇ ਗਏ ਨੇ। ਜੇ ਰੀਅਲ ਪਿਕਚਰ ਸਾਹਮਣੇ ਆ ਗਈ ਤਾਂ ਜੀ ਬਿਲਕੁਲ ਆਉਣੀ ਔਖੀ ਹੈਗੀ ਆ, ਪਰ ਜ਼ਰੂਰ ਇਹ 'ਤੇ ਕੰਮ ਕਰਨਾ ਚਾਹੀਦਾ। ਅਤੇ ਜੀ ਸਰੋਤਿਓ, ਜੇ ਤੁਹਾਡਾ ਕੋਈ ਵੀ ਦੋਸਤ ਮਿੱਤਰ ਰਿਸ਼ਤੇਦਾਰ ਕਿਤੇ ਰਹਿੰਦਾ, ਉਹ ਕੋਲ ਵਟਸਐਪ ਹੈਗਾ ਆ, ਅਤੇ ਉਹ ਸਾਡੇ ਨੰਬਰ ਨੂੰ ਐਡ ਕਰਕੇ ਸਾਨੂੰ ਮੈਸੇਜ ਭੇਜ ਸਕਦਾ। ਉਸ ਨੂੰ ਖਬਰਾਂ ਅਤੇ ਹੋਰ ਪ੍ਰੋਗਰਾਮ ਹੈ ਜਿਹੜੇ ਅਸੀਂ ਉਹ ਭੇਜਦੇ ਹਾਂ ਜੀ। ਸਾਡਾ ਨੰਬਰ ਹੈਗਾ 4087123222 408 712 3222। ਇਹ ਨੰਬਰ ਉਹ ਐਡ ਕਰ ਲੈਣ ਅਤੇ ਸਾਨੂੰ ਮੈਸੇਜ ਕਰ ਦੇਣ। ਅਤੇ ਅੱਗੇ ਜੀ ਨਸ਼ੇ ਦੇ ਨਾਲ ਹੀ ਜਿਹੜੀ ਜੁੜੀ ਹੋਈ ਗੱਲ ਆਪਾਂ ਕਰਦੇ ਹਾਂ। ਆਪਾਂ ਸਾਰੇ ਇਸ ਚੀਜ਼ 'ਤੇ ਮੰਨਦੇ ਹਾਂ ਕਿ ਜੇਲ੍ਹਾਂ ਦੇ ਵਿੱਚ ਜਿਹੜਾ ਨਸ਼ਾ ਤਸਕਰ ਹੈਗੇ ਆ, ਨਸ਼ਾ ਪਹੁੰਚਾਉਂਦੇ ਆ, ਅਤੇ ਕਹਿੰਦੇ ਉਹਨਾਂ ਨੇ ਕਿ ਨਵੇਂ ਢੰਗ ਹੀ ਲੱਭ ਲਏ। ਬਿਲਕੁਲ ਜੀ, ਇਹ ਬੜੀ ਥੋੜੀ ਅਜੀਬੋ ਗਰੀਬ ਜਿਹੜੀ ਖਬਰ ਹੋਊਗੀ, ਪਰ ਰਿਐਲਿਟੀ ਹੈ ਜੀ। ਕਿਉਂਕਿ ਇਹ ਕਿਹਾ ਜਾਂਦਾ ਜੀ ਕਿ ਜਿਹੜੇ ਨਸ਼ਾ ਕਰਨ ਵਾਲੇ ਨੇ ਉਹ ਇਸ ਵੇਲੇ ਜੇਲ੍ਹਾਂ ਦਾ ਸਹਾਰਾ ਲੈਂਦੇ ਨੇ। ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇਲ੍ਹ ਦੇ ਅੰਦਰ ਚਲੇ ਜਾਂਦੇ ਨੇ। ਉਹ ਇਹ ਸਮਝਦੇ ਨੇ ਇੱਕ ਤਾਂ ਜੇਲ੍ਹਾਂ ਦੇ ਅੰਦਰ ਜਿਹੜਾ ਦੀ ਨਸ਼ਾ ਸੌਖਾ ਅਵੇਲੇਬਲ ਹੈ, ਪੁੱਛਣ ਵਾਲਾ ਕੋਈ ਨੀਗਾ, ਤੇ ਉੱਥੇ ਤੁਸੀਂ ਜਿਹੜਾ ਦੀ ਨਸ਼ਾ ਆਰਾਮ ਦੇ ਨਾਲ ਬਹਿ ਕੇ ਕਰ ਸਕਦੇ ਹੋ, ਅਵੇਲੇਬਲ ਈਜ਼ੀ ਜਿਹੜਾ ਹੈਗਾ। ਦੂਜਾ, ਜਿਹੜਾ ਇਹਨੂੰ ਆਪਰੇਟ ਕਰਨ ਵਾਲੇ ਨੇ ਉਹ ਵੀ ਜੇਲ੍ਹਾਂ ਦੇ ਅੰਦਰ ਬੈਠੇ ਨੇ। ਉਹਨਾਂ ਦੇ ਕੋਲੇ ਫੋਨ ਦੀ ਸਹੂਲਤ ਵੀ ਹੈ। ਔਨਲਾਈਨ ਜਿਹੜੇ ਦੀ ਉਹ ਪੈਸੇ ਜਿਹੜੇ ਆਪਣੇ ਅਕਾਊਂਟਾਂ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਪਵਾ ਲੈਂਦੇ ਨੇ ਤੇ ਫਿਰ ਅੰਦਰ ਜਿਹੜਾ ਨਸ਼ਾ ਹੈ ਜੀ ਉਹ ਪ੍ਰੋਵਾਈਡ ਕਰਵਾਉਂਦੇ ਨੇ। ਕਿੰਨਾ ਕੁ ਮਹਿੰਗਾ ਨਸ਼ਾ ਹੋ ਸਕਦਾ ਜੀ। ਜਿਹੜੀ ਇੱਕ ਬੀੜੀ ਹੈ, ਕਿਸੇ ਟਾਈਮ ਕਹਿੰਦੇ ਆ ਕਿ ਜਿਹੜਾ ਉਹਦਾ ਬੰਡਲ ਆ, ਜੇ ਮੈਂ ਗਲਤ ਨਹੀਂ ਤਾਂ ਮੇਰੇ ਖਿਆਲ 5-7 ਰੁਪਈਏ ਦਾ, ਸ਼ਾਇਦ 10 ਰੁਪਈਏ ਦਾ ਹੋਊਗਾ ਜਿਹੜਾ ਬੰਡਲ ਦੇ ਵਿੱਚ ਕਿੰਨੀਆਂ ਬੀੜੀਆਂ ਨੇ ਇਹ ਤਾਂ ਪਤਾ ਨਹੀਂ, 18 ਹੋਣਗੀਆਂ, 15-18 ਹੋਣਗੀਆਂ। ਉਹ ਕਿਸੇ ਟਾਈਮ ਬੀੜੀ ਜਿਹੜੀ ਆ ਜੀ 5 ਰੁਪਈਏ ਦੀ ਮਿਲਦੀ ਹੁੰਦੀ ਸੀ। ਇਸ ਵੇਲੇ 200 ਰੁਪਈਏ ਦੀ ਜਿਹੜੀ ਇੱਕ ਬੀੜੀ ਆ ਉਹ ਅੰਦਰ ਮਿਲਦੀ ਹੈ। ਦੂਜੇ ਨਸ਼ੇ ਕਿੰਨੇ ਮਹਿੰਗੇ ਨੇ ਤੇ ਕਿੰਨੇ ਲੋਕ ਜਿਹੜੇ ਨਸ਼ਾ ਕਰਨ ਵਾਲੇ ਨੇ ਉਹ ਕਿੰਨੇ ਕੁ ਪੈਸੇ ਵਾਲੇ ਹੋਣਗੇ। ਕਿਉਂਕਿ ਆਮ ਬੰਦਾ ਤਾਂ ਜੇਲ੍ਹ ਦੇ ਅੰਦਰ ਬੈਠਾ ਨਸ਼ਾ ਅਫੋਰਡ ਥੋੜੀ ਨਾ ਜੀ ਕਰ ਸਕਦਾ। ਉਹ ਅੰਦਰ ਜਿਹੜੇ ਕਰਦੇ ਨੇ ਕਿੰਨਾ ਮਹਿੰਗਾ। ਤੇ ਜਦੋਂ ਸਪਲਾਈ ਵਧੀ ਹੈ, ਇਹ ਕਿਹਾ ਜਾਂਦਾ ਇੱਕ ਜਿਹੜਾ ਗੈਂਗ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਵੰਡਦਾ, ਇੱਕ ਜਿਹੜੀ ਉਹਦੀ ਸਲਤਨਤ ਹੈ ਇਹਨਾਂ ਨਸ਼ੇ ਵੰਡਣ ਵਾਲੇ ਗੈਂਗਸ ਦੀ, ਉਹ ਜੇਲ੍ਹ ਦੇ ਅੰਦਰ ਚੱਲਦੀ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇਲ੍ਹਾਂ ਦੇ ਅੰਦਰ ਜਿਹੜੇ ਨਸ਼ੇ ਇਹ ਸੇਫ ਸਿਕਿਉਰ ਨੇ, ਉੱਥੇ ਜਿਹੜੇ ਵੰਡਣੇ ਸੌਖੇ ਨੇ, ਉੱਥੋਂ ਮੋਟੇ ਪੈਸੇ ਜਿਹੜੇ ਆ ਜੀ ਇਹ ਬਣਾ ਰਹੇ ਨੇ ਸਾਰੇ ਬੈਠੇ। ਤੇ ਅੰਦਰ ਜਿਹੜਾ ਜਦੋਂ ਨਸ਼ੇ ਜਾਂਦੇ ਨੇ ਫਿਰ ਉਹਦੇ ਨਾਲ ਇਹਨਾਂ ਨੇ ਨਵੇਂ ਢੰਗ ਤਰੀਕੇ ਜਿਹੜੇ ਇਹਨਾਂ ਦੀ ਉਹ ਅਪਣਾਏ ਨੇ। ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਜਿਹੜੇ ਗੁਪਤ ਅੰਗ ਨੇ ਉਹਨਾਂ ਦੇ ਰਾਹੀਂ ਜਿਹੜਾ ਜੀ ਨਸ਼ਾ ਇਸ ਵੇਲੇ ਜਿਹੜਾ ਜੀ ਜੇਲ੍ਹਾਂ ਦੇ ਅੰਦਰ ਜਾਣ ਲੱਗਾ। ਇਹਦੇ ਵਿੱਚ ਬੰਦੇ ਸ਼ਾਮਲ ਨੇਗੇ, ਇਹਦੇ ਵਿੱਚ ਔਰਤਾਂ ਜਿਹੜੀਆਂ ਨੇ ਉਹ ਵੀ ਸ਼ਾਮਲ ਕੀਤੀਆਂ ਗਈਆਂ ਨੇ। ਇਹ ਜਿਹੜੇ ਨਵੀਆਂ ਰਿਪੋਰਟਾਂ ਆ ਰਹੀਆਂ ਨੇ ਲੂੰ ਕੱਢੇ ਖੜੇ ਕਰਨ ਵਾਲੀਆਂ ਨੇ। ਕਿੱਡਾ ਵੱਡਾ ਰਿਸਕ ਜਿਹੜਾ ਦੀ ਉਹ ਲੈ ਕੇ ਇਹ ਲੋਕ ਅੰਦਰ ਨਸ਼ੇ ਜਿਹੜੇ ਉਹ ਪਹੁੰਚਾ ਰਹੇ ਨੇ। ਜਿਹੜੇ ਨਸ਼ੇ ਪਹੁੰਚਾਉਣ ਵਾਲੇ ਨੇ ਉਹਨਾਂ ਦੀ ਵਜ੍ਹਾ ਕਰਕੇ ਜਿਹੜਾ ਜੀ ਕਈ ਜਿਹੜੇ ਜੇਲਰ ਨੇ ਉਹਨਾਂ ਨੂੰ ਵੀ ਜਿਹੜਾ ਜੀ ਸਾਰਾ ਕੁਝ ਸਹਿਣਾ ਪੈਂਦਾ ਤਲਾਸ਼ੀ ਦੇ ਜਿਹੜਾ ਦੀ ਉਹ ਦੌਰਾਨ। ਜਦੋਂ ਇਹ ਕਈ ਕੇਸ ਜਿਹੜੇ ਇਸ ਵੇਲੇ ਸਾਹਮਣੇ ਜਿਹੜੇ ਆਏ ਨੇ ਪਿਛਲੇ ਦਿਨਾਂ ਤੋਂ, ਗੁਰਦਾਸਪੁਰ ਦੇ ਵਿੱਚ ਪਹਿਲਾ ਕੇਸ ਜਿਹੜਾ ਸੀਗਾ ਉਹ ਸਾਹਮਣੇ ਆਇਆ। ਉਹਨੇ ਆਪਣੀ ਪਤਨੀ ਦੇ ਨਾਲ ਜਿਹੜੀ ਮੁਲਾਕਾਤ ਕੀਤੀ, ਜਦੋਂ ਉਹ ਬੈਰਕ ਵੱਲ ਜਾ ਰਿਹਾ ਸੀਗਾ ਤਾਂ ਉਹਦੀ ਤਲਾਸ਼ੀ ਦੇ ਦੌਰਾਨ ਜਿਹੜਾ ਉਹਦੇ ਗੁਪਤੰਗ ਚੋਂ ਜਿਹੜੇ ਸੀਗੇ ਜੀ ਨਸ਼ੇ, ਇਹ ਸਮੈਕ ਜਿਹੜੀ ਸੀਗੀ ਉਹਦੀਆਂ ਪੁੜੀਆਂ ਬਰਾਮਦ ਜਿਹੜੀਆਂ ਦੀ ਉਹ ਕੀਤੀਆਂ ਗਈਆਂ। ਇਸੇ ਤਰੀਕੇ ਦੇ ਨਾਲ ਕੁਝ ਹਵਾਲਾਤੀ ਜਦੋਂ ਅਦਾਲਤ ਦੇ ਵਿੱਚੋਂ ਪੇਸ਼ੀ ਭੁਗਤ ਕੇ ਵਾਪਸ ਆਏ ਤਾਂ ਨਸ਼ੀਲੇ ਪਾਊਡਰ ਦੀਆਂ ਪੁੜੀਆਂ ਇਸੇ ਤਰੀਕੇ ਦੇ ਨਾਲ ਉਹਨਾਂ ਦੇ ਗੁਪਤੰਗਾਂ ਤੋਂ ਜਿਹੜੀਆਂ ਸੀਗੀਆਂ ਉਹ ਬਰਾਮਦ ਕੀਤੀਆਂ ਗਈਆਂ। ਹੁਣ ਜਿਹੜੀ ਤਲਾਸ਼ੀ ਹੈ ਜੀ ਉਹ ਔਰਤਾਂ ਤੇ ਬੰਦਿਆਂ ਦੀ ਜਿਹੜੀ ਆ ਜੇਲ੍ਹ ਦੇ ਵਿੱਚ ਵੜਨ ਤੋਂ ਪਹਿਲਾਂ ਉਹ ਜਾਣ ਲੱਗੀ ਹੈ ਜੀ। ਬੇਸ਼ੱਕ ਉਹ ਜਿਹੜਾ ਇਹਦਾ ਵਿਰੋਧ ਵੀ ਕਰਦੇ ਨੇ, ਪਰ ਰੀਅਲ ਪਿਕਚਰ ਇਹ ਹੈ ਜੀ ਕਿ ਇਹ ਨਵਾਂ ਢੰਗ ਤਰੀਕਾ ਜਿਹੜਾ ਜੀ ਉਹਨਾਂ ਨੇ ਅੰਦਰ ਨਸ਼ੇ ਲਿਜਾਣ ਦਾ ਉਹ ਲੱਭ ਲਿਆ, ਜਿਹਦੀ ਮਿਸਾਲ ਪਹਿਲਾਂ ਕਿਤੇ ਇਸ ਤਰ੍ਹਾਂ ਦੀ ਜਿਹੜੀ ਉਹ ਨਹੀਂ ਮਿਲਦੀ ਕਿ ਇਸ ਲੈਵਲ ਤੱਕ ਇਹ ਲੋਕ ਜਿਹੜੇ ਜੀ ਉਹ ਗਿਰ ਗਏ ਨੇ। ਕਈ ਲੋਕ ਸੋਚਦੇ ਨੇ
ਕਿ ਇਸ ਤਰ੍ਹਾਂ ਦੀਆਂ ਰਿਪੋਰਟਾਂ ਕੀ ਸੱਚੀ ਪੰਜਾਬ ਦੇ ਵਿੱਚ ਨੇ ਜੀ? ਇਹ ਰੀਅਲ ਪਿਕਚਰ ਆ ਜੀ। ਜੇ ਸਰਵੇਖਣ ਦੀ ਆਪਾਂ ਪਹਿਲਾਂ ਗੱਲ ਜਿਹੜੀ ਉਹ ਕਰਕੇ ਹਟੇ ਆ, ਜੇ ਸਰਵੇਖਣ ਦੇ ਵਿੱਚ ਰੀਅਲ ਪਿਕਚਰ ਕਿਤੇ ਆ ਗਈ ਤਾਂ ਮੈਂ ਅਜੇ ਵੀ ਇਹ ਦਾਅਵਾ ਕਰਦਾ ਜੀ ਕਿ ਇਹ ਲੂੰ ਕੰਢੇ ਖੜੇ ਹੋ ਜਾਣਗੇ, ਪਰ ਉਹ ਆਊਗੀ ਨਹੀਂ। ਹਾਂਜੀ ਜੀ ਬਿਲਕੁਲ, ਜੇ ਆਉਣੀ ਹੁੰਦੀ ਤਾਂ ਕਾਫੀ ਟਾਈਮ ਪਹਿਲਾਂ ਆ ਜਾਣੀ ਸੀ। ਤੇ ਅੱਗੇ ਆਪਾਂ ਜੀ ਗੱਲ ਕਰਦੇ ਹੈਗੇ ਆ, ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਆ, ਪਰ ਅਹੁਦਿਆਂ ਨੂੰ ਲੈ ਕੇ ਬੜਾ ਖਿਲਾਰਾ ਪਿਆ ਹੋਇਆ ਕਿ ਸਾਰੇ ਅਹੁਦਿਆਂ ਦੀ ਮੰਗ ਕਰ ਰਹੇ ਆ। ਐਕਚੁਅਲੀ ਜਿਹੜੇ ਜ਼ਿਆਦਾ ਤਾਂ ਇਹਦੇ ਵਿੱਚ ਦੋ ਵਿਅਕਤੀ ਨੇ ਜੀ, ਇੱਕ ਤਾਂ ਯੋਗਿੰਦਰ ਯਾਦਵ ਤੇ ਇੱਕ ਪ੍ਰਸ਼ਾਂਤ ਭੂਸ਼ਣ। ਬਹੁਤਾ ਖਿਲਾਰਾ ਜਿਹੜਾ ਜੀ ਉਹਨਾਂ ਦੇ ਵੱਲੋਂ ਹੀ ਪਾਇਆ ਹੋਇਆ। ਜਿਹੜੀ ਨੈਸ਼ਨਲ ਐਗਜ਼ੀਕਿਊਟਿਵ ਦੀ ਜਿਹੜੀ ਮੀਟਿੰਗ ਸੀ ਲਾਸਟ ਵੀਕ ਜਿਹੜੀ ਹੋ ਕੇ ਹਟੀ ਆ, ਉਹਦੇ ਵਿੱਚ ਤਾਂ ਇਹ ਕਿਹਾ ਜਾਂਦਾ ਜੀ ਕਿ ਇੱਕ ਵਾਰੀ ਤਾਂ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਸੀਗਾ ਆਪਣੇ ਅਹੁਦੇ ਤੋਂ। ਮੁੜ ਕੇ ਉਹਨਾਂ ਦਾ ਅਸਤੀਫਾ ਜਿਹੜਾ ਜੀ ਉਹ ਰੱਦ ਕੀਤਾ ਗਿਆ, ਔਰ ਜਿਹੜੀ PAC ਆ ਉਹਦਾ ਚੇਅਰਮੈਨ ਵੀ ਉਹਨਾਂ ਨੂੰ ਜਿਹੜਾ ਜੀ ਉਹ ਲਗਾਇਆ ਗਿਆ। ਹੁਣ ਇਹਦੇ ਨਾਲ ਇਹ ਹੋਇਆ ਜੀ ਕਿ ਇਹ ਸਮਝਿਆ ਜਾ ਰਿਹਾ ਹੈ ਕਿ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਉਹਨਾਂ ਨੂੰ PAC ਤੋਂ ਲਾਂਭੇ ਜਿਹੜਾ ਜੀ ਉਹ ਕੀਤਾ ਜਾ ਰਿਹਾ, ਤੇ ਉਹ ਜਿਹੜੇ ਨੇ ਜੀ ਹੁਣ ਦੋਨੋਂ ਜਾਣੇ ਉਹ ਆਪਣਾ ਦੂਜਾ ਅਗਲਾ ਜਿਹੜਾ ਦੀ ਦਾ ਖੇਡਣ ਦੀ ਕੋਸ਼ਿਸ਼ ਜਿਹੜੇ ਉਹ ਕਰ ਰਹੇ ਨੇ। ਹੁਣ ਉਹਨਾਂ ਨੇ ਇਹ ਮੰਗ ਜਿਹੜੀ ਉਠਾਤੀ ਹੈ ਕਿ ਜਦੋਂ ਅਰਵਿੰਦ ਕੇਜਰੀਵਾਲ ਹੋਰੀ ਮੁੱਖ ਮੰਤਰੀ ਨੇ ਦਿੱਲੀ ਦੇ, ਤੇ ਫਿਰ ਦੂਜਾ ਅਹੁਦਾ ਜਿਹੜਾ ਜੀ PAC ਦੇ ਚੇਅਰਮੈਨ ਦਾ ਉਹ ਕਿਵੇਂ ਜਿਹੜਾ ਦੀ ਰੱਖ ਸਕਦੇ ਨੇ। ਤੇ ਇਹਦੇ ਨਾਲ ਕੁਝ ਮਤਭੇਦ ਜਿਹੜੇ ਨੇ ਉਹ ਪਾਰਟੀ ਦੇ ਵਿੱਚ ਪੈਦਾ ਹੋਏ ਨੇ। ਸਾਬਕਾ ਨੇਵੀ ਮੁਖੀ ਤੇ ਆਪ ਦੇ ਅੰਦਰੂਨੀ ਲੋਕਪਾਲ ਐਡਮਿਰਲ ਰਾਮਦਾਸ ਨੇ ਪਿਛਲੇ ਹਫ਼ਤੇ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਤੋਂ ਪਹਿਲਾਂ ਰਾਜਨੀਤੀ ਸਲਾਹਕਾਰ ਕਮੇਟੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਪਾਰਟੀ ਦੇ ਲੋਕਤੰਤਰ ਨੂੰ ਲੈ ਕੇ ਹੋਈ ਆਲੋਚਨਾ ਲਈ ਸੁਤੰਤਰ ਸਮੂਹ ਵੱਲੋਂ ਜਾਂਚ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕਨਵੀਨਰ ਦਾ ਅਹੁਦਾ ਸੰਭਾਲ ਸਕਦੇ ਨੇ। ਉਹਨਾਂ ਕੇਜਰੀਵਾਲ ਦੇ ਸਿਰਫ ਦਿੱਲੀ ਵਿੱਚ ਹੀ ਧਿਆਨ ਕੇਂਦਰਿਤ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਕੌਮੀ ਪਾਰਟੀ ਹੋਣ ਦੇ ਨਾਤੇ ਆਪ ਨੂੰ ਹੋਰ ਰਾਜਾਂ ਵੱਲ ਵੀ ਧਿਆਨ ਜਿਹੜਾ ਜੀ ਉਹ ਦੇਣਾ ਚਾਹੀਦਾ। ਸੋ ਇਸ ਸਬੰਧ ਦੇ ਵਿੱਚ ਛੇਤੀ ਕੋਈ ਨਾ ਕੋਈ ਫੈਸਲਾ ਜਿਹੜਾ ਜੀ ਉਹ ਆ ਜਾਣ ਦੀ ਆਸ ਹੈ। ਇਹ ਫੈਸਲਾ ਜਿਹੜਾ ਜੀ ਇਹ ਕਿਹੋ ਜਿਹਾ ਹੋਊਗਾ ਇਹ ਤਾਂ ਨਹੀਂ ਅਜੇ ਕੁਝ ਵੀ ਕਿਹਾ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਜੀ ਕਿ ਇਹਦੇ ਨਾਲ ਇੱਕ ਜਿਹੜੀ ਇੱਛਾ ਹੈ ਜੀ ਉਹ ਪਾਰਟੀ ਦੇ ਵਿੱਚ ਜ਼ਰੂਰ ਪਾਰਟੀ ਦੇ ਵਰਕਰਾਂ ਦੇ ਵਿੱਚ ਜਿਹੜੀ ਉਹ ਫੈਲਣੀ ਸ਼ੁਰੂ ਹੋਈ ਹੈ। ਦੇਖਦੇ ਹਾਂ ਜੀ ਕਿ ਕਿਹੋ ਜਿਹਾ ਫੈਸਲਾ ਇਸ ਮਾਮਲੇ ਤੇ ਲੈਂਦੇ ਨੇ ਜੀ ਅਰਵਿੰਦ ਕੇਜਰੀਵਾਲ ਹੋਰੀ। ਜੀ ਤੇ ਅੱਗੇ ਜੀ ਆਪਾਂ ਆਮ ਆਦਮੀ ਪਾਰਟੀ ਦੇ ਨਾਲ ਲੱਗਦੀ ਗੱਲ ਕਰ ਲਈਏ ਕਿ ਜਿਸ ਤਰ੍ਹਾਂ ਜਗਮੀਤ ਬਰਾੜ ਤੇ ਸੁਖਪਾਲ ਖਹਿਰਾ ਦੀ ਕਾਫੀ ਗੱਲਬਾਤ ਹੋ ਰਹੀ ਸੀ ਪਿਛਲੇ ਕੁਝ ਦਿਨਾਂ ਤੋਂ ਕਿ ਆਮ ਆਦਮੀ ਪਾਰਟੀ ਵਿੱਚ ਜਾਣ ਵਾਲੇ ਆ, ਪਰ ਉਹ ਹਜੇ ਕੋਈ ਉਹਨਾਂ ਦਾ ਪੱਤਰ ਨਹੀਂ ਲੱਗੇ ਕਿਸੇ ਪਾਸੇ ਵੀ। ਜਿਹੜੇ ਹੈ ਨੇ ਨਾ ਜੀ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਐਕਚੁਅਲੀ ਇਹ ਹੈ ਕਿ ਚੱਲ ਰਿਹਾ ਜਹਾਜ਼ ਉਹਦੇ ਵਿੱਚ ਸਾਰੇ ਚੜ੍ਹਨਾ ਚਾਹੁੰਦੇ ਨੇ। ਜਗਮੀਤ ਸਿੰਘ ਬਰਾੜ ਹੋਰੀ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਹਿਲਾਂ ਜਾਣ ਦੇ ਵਾਸਤੇ ਉਹ ਤਿਆਰ ਬੈਠੇ ਸਨ। ਇਹ ਕਿਹਾ ਜਾ ਰਿਹਾ ਕਿ ਕਿਸੇ ਖਾਸ ਅਹੁਦੇ ਦੀ ਉਹ ਮੰਗ ਕਰ ਰਹੇ ਸਨ ਜੀ, ਕਿ ਇਸ ਕਰਕੇ ਉਹਨਾਂ ਦੇ ਕਿਸੇ ਪਾਸੇ ਨਹੀਂ ਲੱਗਿਆ। ਦੂਜਾ ਇਹ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਤਜਰਬਾ ਪੈਰਾਸ਼ੂਟ ਰਾਹੀਂ ਸੁੱਟਣ ਦਾ ਕਿਰਨ ਬੇਦੀ ਨੂੰ ਕਰ ਲਿਆ ਦਿੱਲੀ ਦੇ ਵਿੱਚ, ਉਹ ਫੇਲ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਜੀ ਉਹ ਇਸ ਵੇਲੇ ਚੁੱਪ ਕਰ ਗਈ ਇਹਨਾਂ ਮਸਲਿਆਂ ਦੇ ਉੱਤੇ ਕਿ ਜਿਹੜਾ ਜੀ ਉਹਨੇ ਕਿਸੇ ਏਦਾਂ ਦੇ ਬੰਦੇ ਨੂੰ ਜਿਹੜਾ ਉਹ ਲੈ ਕੇ ਨਹੀਂ ਆਉਣਾ। ਤੇ ਉਹਨਾਂ ਨੇ ਫਿਰ ਪਰ ਤੋਲਣੇ ਜਿਹੜੇ ਸ਼ੁਰੂ ਕੀਤੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਾਣ। ਇਹਦਾ ਚਰਚਾ ਜਿਹੜਾ ਪਿਛਲੇ ਦਿਨਾਂ ਤੋਂ ਚੱਲ ਰਿਹਾ। ਉਧਰ ਇਸੇ ਤਰ੍ਹਾਂ ਇੱਕ ਹੋਰ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ, ਉਹਨਾਂ ਨੇ ਵੀ ਪਿਛਲੇ ਦਿਨਾਂ ਤੋਂ ਉਹਨਾਂ ਨੇ ਤਾਂ ਆਪਣੇ ਸਟੇਟਸ ਵਗੈਰਾ ਜਾਂ ਅਪਡੇਟ ਕਰਦੇ ਜਾਂ ਵੱਡੀਆਂ ਅਖਬਾਰਾਂ ਦੇ ਵਿੱਚ ਖਬਰ ਵੀ ਲਵਾਤੀ ਕਿ ਉਹਨਾਂ ਦੀ ਤਾਂ ਗੱਲਬਾਤ ਜਿਹੜੀ ਹੈ ਜੀ ਹੋ ਗਈ ਪੂਰੀ, ਤੇ ਉਹ ਤਾਂ ਜਾ ਰਹੇ ਨੇ ਇਸ ਪਾਰਟੀ ਦੇ ਵਿੱਚ। ਤੇ ਹੁਣ ਜਿਹੜਾ ਜੀ ਇਹ ਪਤਾ ਲੱਗਿਆ ਕਿ ਇਹ ਦੋਨਾਂ ਦੀ ਐਂਟਰੀ ਵੀ ਜਿਹੜੀ ਹਾਲ ਦੀ ਘੜੀ ਰੁਕ ਗਈ ਹੈ, ਕਿਉਂਕਿ ਸਖਤ ਵਿਰੋਧ ਦੇ ਕਰਕੇ ਜਿਹੜਾ ਵਿਰੋਧ ਆਮ ਆਦਮੀ ਪਾਰਟੀ ਦੇ ਕੁਝ ਨੇਤਾਵਾਂ ਦੇ ਵੱਲੋਂ ਤੇ ਵਰਕਰਾਂ ਦੇ ਵੱਲੋਂ ਜਿਹੜਾ ਜੀ ਉਹ ਕੀਤਾ ਗਿਆ ਕਿ ਪੁਰਾਣੇ ਨੇਤਾ ਜਿਹੜੇ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਨਹੀਂ ਲੈਣਾ, ਜਿਹਦੇ ਕਰਕੇ ਪਾਰਟੀ ਜਿਹੜੀ ਆ ਉਹਨੇ ਹਾਲ ਦੀ ਘੜੀ ਇਹ ਹੋਲਡ ਕਰ ਲਿਆ। ਹੁਣ ਇੱਕ ਪਾਸੇ ਜਗਮੀਤ ਸਿੰਘ ਬਰਾੜ ਹੋਰੀ ਨੇ ਉਹ ਸ਼ਾਂਤ ਹੋ ਗਏ, ਉਸ ਤੋਂ ਬਾਅਦ ਹੁਣ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿੱਧਰ ਨੂੰ ਉਹਨਾਂ ਨੇ ਬੋਲਣਾ, ਚੁੱਪਚਾਪ ਬੈਠੇ ਨੇ। ਸੁਖਪਾਲ ਸਿੰਘ ਖਹਿਰਾ ਹੋਰੀ ਰੌਲਾ ਕੁਝ ਜ਼ਿਆਦਾ ਪਾ ਬੈਠੇ। ਸੋ ਦੇਖੀ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਹੁਣ ਕੀ ਕਰਦੇ ਨੇ, ਕਾਂਗਰਸ ਉਹਨਾਂ ਦੇ ਉੱਤੇ ਕੀ ਐਕਸ਼ਨ ਜਿਹੜਾ ਜੀ ਲੈਂਦੀ ਆ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਵੀ ਉਹਨਾਂ ਦਾ ਇਹ ਟਕੜਕਾ
ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਵੀ ਉਹਨਾਂ ਦੀ ਨਹੀਂ ਬਣਦੀ। ਹੁਣ ਜੇ ਕਾਂਗਰਸ ਦੇ ਵਿੱਚ ਤਬਦੀਲੀ ਹੁੰਦੀ ਆ, ਜੇ ਲਾਲ ਸਿੰਘ ਹੋਰੀ ਆ ਜਾਂਦੇ ਨੇ, ਫਿਰ ਕੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਉੱਤੇ ਕਾਂਗਰਸ ਜਿਹੜੀ ਹੈ ਜੀ ਉਹ ਫੇਰ ਵਿਸ਼ਵਾਸ ਕਰੂਗੀ? ਉਹਨਾਂ ਨੂੰ ਵਿਸ਼ਵਾਸ ਬਹਾਲੀ ਜਿਹੜੀ ਉਹ ਕਰਾਉਣੀ ਪਊਗੀ, ਜਾਂ ਉਹ ਕੁਛ ਨਵਾਂ ਕਰਨਗੇ। ਇਸ ਕਰਕੇ ਇਹਨਾਂ ਦੋ ਨੇਤਾਵਾਂ ਨੂੰ ਜਿਵੇਂ ਹਾਲ ਦੀ ਘੜੀ ਦੀ ਨਮੋਸ਼ੀ ਝੱਲਣੀ ਪੈ ਰਹੀ ਹੈ। ਜਿਹੜੇ ਬਾਕੀ ਕਈ ਹੋਰ ਤਿਆਰ ਫਿਰਦੇ ਸੀਗੇ ਸਣੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ, ਕਿ ਉਹ ਵੀ ਜਾ ਸਕਦੇ ਨੇ ਜੀ ਇਸ ਪਾਰਟੀ ਦੇ ਵਿੱਚ, ਸ਼ਾਇਦ ਉਹਨੂੰ ਵੀ ਕਿਤੇ ਨਾ ਕਿਤੇ ਬ੍ਰੇਕਾਂ ਜਿਹੜੀਆਂ ਦੀ ਉਹ ਲੱਗ ਜਾਣਗੀਆਂ ਕਿ ਜੇ ਏਦਾਂ ਐਂਟਰੀ ਹੋਈ, ਕਿਉਂਕਿ ਲੋਕ ਜਿਹੜੇ ਨੇ ਜੀ ਉਹ ਵਿਰੋਧ ਕਰ ਰਹੇ ਨੇ। ਜਦੋਂ ਲੋਕ ਵਿਰੋਧ ਕਰਦੇ ਨੇ ਤੇ ਫਿਰ ਪਾਰਟੀਆਂ ਰਿਸਕ ਨਹੀਂ ਨਾ ਲੈਂਦੀਆਂ ਜੀ, ਇਸ ਕਰਕੇ ਰਿਸਕ ਨਹੀਂ ਲਿਆ ਤੇ ਇਹ ਦੋ ਜਾਣੇ ਜਿਹੜੇ ਨੇ ਜੀ ਉਹ ਇਸ ਵੇਲੇ ਲੱਗਦਾ ਜੀ ਕੋਈ ਹਵਾ 'ਚ ਲਟਕ ਰਹੇ ਨੇ। ਹਾਂਜੀ ਜੀ ਬਿਲਕੁਲ। ਤੇ ਅੱਗੇ ਜਿਸ ਤਰ੍ਹਾਂ ਤੁਸੀਂ ਲਾਲ ਸਿੰਘ ਦੀ ਗੱਲ ਕੀਤੀ ਆ, ਤੇ ਇਹ ਵੀ ਲੱਗਦਾ ਹੈ ਕਿ ਜਿਵੇਂ ਕਾਂਗਰਸ ਨੇ ਪ੍ਰਦੇਸ਼ ਇਕਾਈਆਂ ਦੇ ਵਿੱਚ ਬਦਲਾਅ ਕਰਨਾ ਆ, ਤੇ ਉਸ ਵਿੱਚ ਪੰਜਾਬ ਦੀ ਵਾਰੀ ਤੇ ਲਾਲ ਸਿੰਘ ਦਾ ਨੰਬਰ ਲੱਗਣ ਵਾਲਾ ਤੇ ਪ੍ਰਤਾਪ ਸਿੰਘ ਬਾਜਵਾ ਜਾਣ ਵਾਲੇ ਆ। ਬਿਲਕੁਲ ਜੀ, ਪ੍ਰਤਾਪ ਸਿੰਘ ਬਾਜਵਾ ਦੀ ਕੁਰਸੀ ਦੇ ਉੱਤੇ ਤਲਵਾਰ ਤਾਂ ਲਟਕ ਰਹੀ ਹੈ। ਐਕਚੁਅਲੀ ਕਾਂਗਰਸ ਨੇ ਨੁਕਸਾਨ ਬਹੁਤ ਕਰ ਲਿਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਬੜਾਈ ਰੱਖ ਕੇ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਤਾਂ ਜਿਵੇਂ ਮਹੱਲੇ ਦੇ ਪ੍ਰਧਾਨ ਹੁੰਦੇ ਨਾ, ਇਸ ਤਰੀਕੇ ਦੇ ਨਾਲ ਉਹਨਾਂ ਨੇ ਕਾਂਗਰਸ ਜਿਹੜੀ ਆ ਉਹ ਪਿਛਲੇ ਦਿਨਾਂ ਤੋਂ ਚਲਾਈ ਆ। ਖਾਸ ਤੌਰ ਦੇ ਉੱਤੇ ਆ ਜਿਹੜੀਆਂ ਨਿਗਮ ਕੌਂਸਲ ਦੀਆਂ ਚੋਣਾਂ ਹੋ ਕੇ ਹਟੀਆਂ ਨੇ, ਉਹਦੇ ਵਿੱਚ ਚੁਣ ਕੇ ਇੱਕ ਮਹੱਲੇ ਦੇ ਵਿੱਚ ਕਿ ਆਹ ਕੈਪਟਨ ਅਮਰਿੰਦਰ ਸਿੰਘ ਦਾ ਬੰਦਾ ਇਹਦੇ ਪਾਸੇ ਕਰਨਾ, ਇਹ ਫਲਾਣੇ ਧੜੇ ਦਾ ਬੰਦਾ ਇਹਨੂੰ ਪਾਸੇ ਕਰਨਾ, ਉਹਨਾਂ ਦੀਆਂ ਟਿਕਟਾਂ ਹੀ ਕੱਟਤੀਆਂ ਜੀ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਸੀ, ਉਹਨਾਂ ਕੋਲੇ ਬਿਹਤਰ ਮੌਕਾ ਸੀਗਾ, ਜੇ ਉਹਨਾਂ ਦੀ ਕਾਰਗੁਜ਼ਾਰੀ ਚੰਗੀ ਰਹਿੰਦੀ ਇਹਨਾਂ ਚੋਣਾਂ ਦੇ ਦੌਰਾਨ ਤੇ ਉਹ ਲੈ ਸਕਦੇ ਸੀ, ਪਰ ਉਹ ਘਿਰੇ ਹੀ ਇਹੋ ਜਿਹੇ ਚਾਪਲੂਸਾਂ ਦੇ ਵਿਚਾਲੇ ਰਹੇ ਕਿ ਉਹ ਗਰਾਊਂਡ ਦੇ ਵਿੱਚ ਆਏ ਹੀ ਨਹੀਂ, ਭਾਵ ਕਿ ਉਹਨਾਂ ਦੇ ਪੈਰ ਥੱਲੇ ਧਰਤੀ ਦੇ ਉੱਤੇ ਲੱਗੇ ਹੀ ਨਹੀਂ। ਹੁਣ ਜਿੰਨਾ ਵਿਰੋਧ ਪ੍ਰਤਾਪ ਸਿੰਘ ਬਾਜਵਾ ਦਾ ਹੋ ਰਿਹਾ, ਕਾਂਗਰਸ ਕੋਲੇ ਕੋਈ ਰਾਹ ਬਹੁਤਾ ਬਚਿਆ ਨਹੀਂ ਗਾ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਛੁੱਟੀ ਜਿਹੜੀ ਹੈ ਜੀ ਉਹ ਐਨੀ ਟਾਈਮ ਤੈਅ ਹੋਣੀ ਹੈ ਜੀ। ਔਰ ਇਹ ਕਿਹਾ ਜਾ ਰਿਹਾ ਕਿ ਤੋੜ ਦੇ ਰੂਪ ਦੇ ਵਿੱਚ ਲਾਲ ਸਿੰਘ ਜਿਹੜੇ ਨੇ ਸਾਬਕਾ ਮੰਤਰੀ, ਉਹਨਾਂ ਦਾ ਨਾਮ ਜਿਹੜਾ ਜੀ ਮੂਹਰਲੀ ਕਿਤਾਬ ਦੇ ਵਿੱਚ ਇਸ ਵੇਲੇ ਚੱਲ ਰਿਹਾ। ਅੰਬਿਕਾ ਸੋਨੀ ਨੂੰ ਪੰਜਾਬ ਦਾ ਪ੍ਰਧਾਨ ਲਾਏ ਜਾਣ ਬਾਰੇ ਵੀ ਵਿਚਾਰਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ, ਪਰ ਲਾਲ ਸਿੰਘ ਦੀ ਲਾਟਰੀ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਨਿਕਲ ਸਕਦੀ ਹੈ। ਅੱਛਾ, ਜਦੋਂ ਲਾਲ ਸਿੰਘ ਹੋਰਾਂ ਦੀ ਜਿਹੜੀ ਲਾਟਰੀ ਹੈ ਉਹ ਨਿਕਲਣ ਦੇ ਚਾਂਸਸ ਜਿਹੜੇ ਨੇ ਉਹ ਫੁੱਲ ਲੱਗ ਰਹੇ ਨੇ, ਤਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਉਹਦੇ ਨਾਮ ਦੇ ਉੱਤੇ ਇਤਰਾਜ਼ ਜਿਹੜਾ ਜੀ ਉਹ ਹੋ ਸਕਦਾ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਉਹ ਐਕਸੈਪਟ ਇਹਨੂੰ ਨਹੀਂ ਕਰਨਗੇ, ਕਿਉਂਕਿ ਇੱਕ ਤਾਂ ਉਹ ਖੁਦ ਪੰਜਾਬ ਪਾਰਟੀ ਦੀ ਕਮਾਨ ਜਿਹੜੀ ਉਹ ਸੰਭਾਲਣ ਦੇ ਇੱਛੁਕ ਨੇ। ਕਾਂਗਰਸ ਦਾ ਵੱਡਾ ਧੜਾ ਵੀ ਚਾਹੁੰਦਾ ਹੈ ਕਿ ਕੈਪਟਨ ਸੂਬੇ ਦੀ ਵਾਗਡੋਰ ਜਿਹੜੀ ਆ ਉਹ ਦਿੱਤੀ ਜਾਵੇ। ਹੁਣ ਜਦੋਂ ਲਾਲ ਸਿੰਘ ਜੇ ਬਣ ਗਏ, ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹੀ ਉਹਨਾਂ ਨੂੰ ਥਾਪੜਾ ਨਾ ਦਿੱਤਾ, ਉਹਨਾਂ ਦੇ ਨਾਲ ਨਾ ਤੁਰੇ, ਤੇ ਕਾਂਗਰਸ ਦਾ ਇਹ ਪੱਤਾ ਜਿਹੜਾ ਜੀ ਫਿਰ ਉਹ ਉੱਥੇ ਹੀ ਰਹੂਗਾ ਉਸ ਜਗ੍ਹਾ ਦੇ ਉੱਤੇ, ਜਿਵੇਂ ਪ੍ਰਤਾਪ ਸਿੰਘ ਬਾਜਵਾ ਦਾ ਸੀਗਾ। ਕੋਈ ਬਹੁਤੀ ਉਹਦੇ ਵਿੱਚ ਤਬਦੀਲੀ ਆਉਣ ਦੇ ਆਸਾਰ ਨਹੀਂਗੇ। ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜੀ ਕਾਂਗਰਸ ਹੈ ਜੀ ਉਹ ਸਮਝਾ ਸਕਦੀ ਹੈ ਅੰਦਰ ਬਿਠਾ ਕੇ ਕਿ ਭਾਈ ਅਜੇ ਸਾਲਾਂ ਦੇ ਵਿੱਚ ਦੇਰ ਹੈ, ਤੂੰ ਸਾਲ ਕੁ ਪਹਿਲਾਂ ਚੱਲਣ ਦੇ, ਨੇੜੇ ਜਾ ਕੇ ਤੈਨੂੰ ਜਿਹੜਾ ਜੀ ਉਹ ਲਾ ਦੇਵਾਂਗੇ, ਤੋਂ ਇਹਨਾਂ ਨੂੰ ਕਿਸੇ ਤਰੀਕੇ ਨਾਲ ਕੰਮ ਕਰਨ ਦੇ। ਬਿਲਕੁਲ ਜੀ, ਅੰਤਰਗਤੀ ਇਹਨਾਂ ਦੇ ਕੀ ਸਮਝੌਤੇ ਹੁੰਦੇ ਆ। ਅੱਛਾ ਜੀ ਸਰੋਤਿਓ, ਤੁਸੀਂ WhatsApp ਤੇ ਅਜੇ ਸਾਡੇ ਨਾਲ ਜੁੜਨਾ ਆ ਤੇ ਤੁਸੀਂ ਸਾਡਾ ਨੰਬਰ ਆ ਉਹ ਐਡ ਕਰ ਸਕਦੇ ਆ ਜੀ 4087123222 408 712 3222। ਜਾਂ ਤੁਹਾਡਾ ਕੋਈ ਦੋਸਤ ਮਿੱਤਰ ਫਰੈਂਡ ਆ ਜਿਸ ਹੋਰ ਕੰਟਰੀ 'ਚ ਵੀ ਰਹਿੰਦਾ ਤੇ ਉਸ ਨੂੰ ਅਸੀਂ ਖਬਰਾਂ ਵਗੈਰਾ ਜਿਹੜਾ ਹੋਰ ਪ੍ਰੋਗਰਾਮ ਆ ਉਹ ਅਸੀਂ ਭੇਜਦੇ ਆ। ਤੇ ਬਤੇਜਪਨ ਜੀ, ਅੱਗੇ ਆਪਾਂ ਗੱਲ ਕਰਦੇ ਆ ਫਿਲਮ ਸਾਜ ਰਾਮ ਗੋਪਾਲ ਵਰਮਾ, ਉਸਨੇ ਐਸਾ ਕੀ ਕਰ ਦਿੱਤਾ ਕਿ ਉਸ ਦੇ ਖਿਲਾਫ ਕੇਸ ਦਰਜ ਹੋ ਗਿਆ? ਇਹਨਾਂ ਦੀ ਜਿਹੜੀਆਂ ਸੋਸ਼ਲ ਨੈਟਵਰਕ ਸਾਈਟ ਨੇ, ਜੇ ਇੱਥੇ ਕੋਈ ਲਿਖੇ ਜਿਹੜਾ ਡੇਰੇ ਦੇ ਖਿਲਾਫ, ਉਹਦੀ ਫਿਲਮ ਦੇ ਖਿਲਾਫ, ਇਹ ਝੱਟ ਦੇਣੀ ਜਿਹੜੇ ਇਹਨਾਂ ਦੀ ਉਹ ਭੱਜ ਪੈਂਦੇ ਨੇ ਥਾਣੇ ਵੱਲ ਨੂੰ ਜੀ, ਉਹਦੇ ਖਿਲਾਫ ਜਿਹੜਾ ਪਰਚਾ ਦਰਜ ਕਰਾਉਣ ਦੇ ਵਾਸਤੇ, ਕਿ ਉਹਨਾਂ ਨੂੰ ਇਹ ਵੀ ਨਹੀਂ ਹੈਗਾ ਕਿਸੇ ਨੂੰ ਕਿ ਉਹ ਕੋਈ ਆਪਣੀ ਗੱਲ ਜਿਹੜੀ ਹੈ ਜੀ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਲਿਖ ਸਕਣ। ਡੇਰਾ ਸਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਜਿਹੜਾ ਜੀ ਉਹਦੇ ਖਿਲਾਫ ਜਿਹੜੀ MSD ਜਿਹੜੀ ਉਹਦੀ ਫਿਲਮ ਹੈ ਉਹਦੇ ਖਿਲਾਫ ਟਵੀਟ ਕਰਨਾ ਫਿਲਮ ਡਾਇਰੈਕਟਰ ਰਾਮ ਗੋਪਾਲ ਵਰਮਾ ਨੂੰ ਜਿਹੜਾ ਜੀ ਉਹ ਮਹਿੰਗਾ ਪੈ ਗਿਆ। ਡੇਰੇ ਦੇ ਕਿਸੇ ਪ੍ਰੇਮੀ ਨੇ ਲੁਧਿਆਣੇ ਦੀ ਪੁਲਿਸ ਨੇ ਰਾਮ ਗੋਪਾਲ ਵਰਮਾ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ IT ਐਕਟ ਕੇਸ ਦਰਜ ਜਿਹੜਾ ਜੀ ਉਹ ਕਰ ਲਿਆ। ਰਾਮ ਗੋਪਾਲ ਵਰਮਾ ਨੇ 13 ਫਰਵਰੀ ਨੂੰ ਡੇਰਾ ਸਰਸਾ ਮੁਖੀ ਜਿਹੜਾ
ਹੈਗਾ ਜੀ, ਉਹਦੇ ਖਿਲਾਫ ਇੱਕ ਟਵੀਟ ਜਿਹੜਾ ਉਹ ਕੀਤਾ ਸੀਗਾ ਉਹਨੇ। ਰਾਮਗੋਪਾਲ ਵਰਮਾ ਨੇ ਟਵਿੱਟਰ ਦੇ ਉੱਤੇ 3 ਟਵੀਟ ਕੀਤੇ ਸੀਗੇ। ਇੱਕ ਟਵੀਟ ਦੇ ਵਿੱਚ ਰਾਮਗੋਪਾਲ ਵਰਮਾ ਨੇ ਜਿਹੜਾ ਜੀ ਹੈਗਾ ਇਹ ਰਾਮ ਰਹੀਮ ਹੈ ਜੀ, ਉਹਦੇ ਵਾਸਤੇ ਕੋਈ ਅਪਸ਼ਬਦ ਵਰਤੇ ਸੀਗੇ। ਗੁੱਸੇ ਦੇ ਵਿੱਚ ਆਏ ਜਿਹੜੇ ਡੇਰਾ ਪ੍ਰੇਮੀ ਨੇ ਟਵੀਟ ਦੇ ਆਧਾਰ ਦੇ ਉੱਤੇ ਉਹਨਾਂ ਨੇ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਜਿਹੜੀ ਹੈ ਉਹ ਕੀਤੀ ਹੈ ਜੀ। ਸ਼ਿਕਾਇਤ ਦੇ ਵਿੱਚ ਲੋਹਾਰਾ ਵਾਸੀ ਕੋਈ ਜਸਵੀਰ ਸਿੰਘ ਹੈ, ਉਹਨੇ ਕਿਹਾ ਕਿ ਉਹ ਡੇਰੇ ਦਾ ਪ੍ਰੇਮੀ ਹੈ। ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਰਾਮਗੋਪਾਲ ਵਰਮਾ ਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਫਿਲਮ MST ਦੇ ਡੇਰਾ ਮੁਖੀ ਖਿਲਾਫ ਅਪਸ਼ਬਦ ਜਿਹੜੇ ਨੇ ਉਹ ਵਰਤੇ ਨੇ। ਔਰ ਇਸ ਤੋਂ ਬਾਅਦ ਤੁਰੰਤ ਇੰਟਰਨੈਟ ਤੋਂ ਇਹਦੀ ਜਾਂਚ ਜਿਹੜੀ ਉਹ ਕੀਤੀ ਗਈ ਔਰ ਜਿਹੜੇ ਪੁਲਿਸ ਕਮਿਸ਼ਨਰ ਨੇ ਪ੍ਰਮੋਦ ਬਾਨ ਉਹਨੂੰ ਲਿਖਤੀ ਸ਼ਿਕਾਇਤ ਜਿਹੜੀ ਕੀਤੀ ਗਈ। ਹੁਣ ਇਹ ਪਤਾ ਲੱਗਾ ਕਿ ਜਸਦੇਵ ਸਿੰਘ ਸਿੱਧੂ ਜਿਹੜੇ ਨੇ ਜੀ ਡਿਪਟੀ ਕਮਿਸ਼ਨਰ ਆਫ ਪੁਲਿਸ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸ਼ਿਕਾਇਤ ਠੀਕ ਸੀਗੀ ਤੇ ਬਾਲੀਵੁੱਡ ਡਾਇਰੈਕਟਰ ਰਾਮਗੋਪਾਲ ਵਰਮਾ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਅਗਲੀ ਜਾਂਚ ਦੇ ਵਾਸਤੇ ਉਹਨਾਂ ਦੀ ਗ੍ਰਿਫਤਾਰੀ ਲਈ ਦੀ ਟੀਮ ਜਿਹੜੀ ਆ ਉਹ ਮੁੰਬਈ ਭੇਜੀ ਜਾਊਗੀ। ਇਹ ਤੁਸੀਂ ਦੇਖੋ ਜੀ ਕਿ ਹਾਲਾਤ ਇਹ ਲੋਕ ਕੈਸੇ ਬਣਾ ਰਹੇ ਨੇ। ਟੀਮ ਜਿਹੜੀ ਆ ਉਹ ਮੁੰਬਈ ਜਾਊਗੀ ਰਾਮਗੋਪਾਲ ਵਰਮਾ ਜਿਹੜਾ ਜੀ ਉਹਦੇ ਵਾਸਤੇ ਛਾਣਬੀਨ ਕਰਨ ਲਈ ਤੇ ਉਹਨੂੰ ਜਿਹੜਾ ਜੀ ਗ੍ਰਿਫਤਾਰ ਕਰਨ ਦੇ ਵਾਸਤੇ। ਇੱਕ ਪਾਸੇ ਤੁਸੀਂ ਇਹਦੇ ਜਿਹੜੇ ਉਹ ਪੋਸਟਰ ਲਾਏ ਹੋਏ ਨੇ ਉਹਦੇ ਜਦੋਂ ਫਿਲਮਾਂ ਦੇ ਬਾਰੇ ਤਾਂ ਥੋੜ੍ਹਾ ਕੁਛ ਲੋਕ ਲਿਖਦੇ ਨੇ ਜੀ ਐਕਟਰਾਂ ਦੇ ਬਾਰੇ ਦੇ ਵਿੱਚ, ਫਿਲਮਾਂ ਦੇ ਬਾਰੇ ਦੇ ਵਿੱਚ। ਜੇ ਉਹ ਇਸ ਤਰੀਕੇ ਦੇ ਨਾਲ ਕੇਸ ਦਰਜ ਕਰਾਉਣ ਲੱਗ ਜਾਣ ਫਿਰ ਤਾਂ ਕੇਸ ਜਿਹੜੇ ਦਰਜ ਨੇ ਉਹ ਐਕਟਰਾਂ ਦੇ ਬਾਰੇ ਦੇ ਵਿੱਚ ਹੋਣ। ਜੇ ਐਕਟਰ ਬਣਨ ਦਾ ਭੂਤ ਸਿਰ ਦੇ ਉੱਤੇ ਸਵਾਰ ਹੈ ਤੇ ਲੋਕਾਂ ਦੀ ਜਿਹੜੀ ਆਲੋਚਨਾ ਆ ਉਹਨੂੰ ਵੀ ਸਹਿਣਾ ਸਿੱਖੋ ਜੀ, ਜਾਂ ਫਿਰ ਐਕਟਰ ਨਾ ਬਣੋ। ਇੱਕ ਚੀਜ਼ ਬਣੋ ਨਾ ਜੀ, ਧਾਰਮਿਕ ਹੋ ਤਾਂ ਧਾਰਮਿਕ ਰਹੋ, ਐਕਟਰ ਨਾ ਬਣੋ। ਐਕਟਰ ਹੋ ਤਾਂ ਐਕਟਰ ਰਹੋ, ਫਿਰ ਇਹ ਨਾ ਦਾਅਵਾ ਕਰੋ ਕਿ ਧਾਰਮਿਕ ਹੋ ਕੇ ਜਿਹੜਾ ਜੀ ਉਹ ਐਕਟਰ ਮੈਂ ਬਣਿਆ। ਜੀ ਬਿਲਕੁਲ ਸਹੀ। ਅਤੇ ਅੱਗੇ ਜੀ ਮੇਰਾ ਆਖਰੀ ਸਵਾਲ ਹੋਗਾ, ਕਾਂਗਰਸ ਦੇ ਵਿੱਚ ਜਿਹੜੇ ਰੱਦੋ ਬਦਲ ਹੋ ਰਹੇ ਆ ਉਸ ਦੇ ਵਿੱਚ ਕਹਿੰਦੇ ਪ੍ਰਿੰਕਾ ਗਾਂਧੀ ਦਾ ਵੀ ਨੰਬਰ ਲੱਗਣ ਵਾਲਾ, ਕੋਈ ਨਾ ਕੋਈ ਉਹਨੂੰ ਅਹੁਦਾ ਮਿਲਣ ਵਾਲਾ ਹੈ। ਜਿਹੜੇ ਕਾਂਗਰਸੀ ਨੇ ਇਹਨਾਂ ਨੂੰ ਸਿਵਾਏ ਗਾਂਧੀ ਪਰਿਵਾਰ ਤੋਂ ਹੋਰ ਕੁਛ ਦੀਦਾ ਨੀਗਾ ਜੀ। ਇੱਕ ਤਾਂ ਜਿਹੜੇ ਕਾਂਗਰਸ ਦੇ ਇਸ ਵੇਲੇ ਮੇਨ ਅਹੁਦੇਦਾਰ ਨੇ ਜੀ ਉਹ ਲੱਭ ਨਹੀਂ ਰਹੇ। ਆਪਾਂ ਕੱਲ ਵੀ ਗੱਲ ਸਾਂਝੀ ਕੀਤੀ ਸੀ ਕਿ ਉਹਨਾਂ ਦੀ ਤਾਂ ਪਟੀਸ਼ਨ ਵੀ ਪਾਈ ਹੋਈ ਹੈ ਕਿਤੇ ਜਿਹੜੀ ਕਿ ਉਹਨਾਂ ਨੂੰ ਲੱਭ ਕੇ ਲਿਆਂਦਾ ਜਾਵੇ। ਅਜੇ ਵੀ ਕੁਛ ਨਹੀਂ ਪਤਾ ਲੱਗਿਆ ਰਾਹੁਲ ਗਾਂਧੀ ਨੇ ਕਦੋਂ ਆਉਣਾ ਜੀ। ਇਹ ਕਿਹਾ ਜਾ ਰਿਹਾ ਕਿ 10 ਤੇ 11 ਅਪ੍ਰੈਲ ਨੂੰ ਜਿਹੜੀ ਮੀਟਿੰਗ ਹੋਣੀ ਆ ਕਾਂਗਰਸ ਦੀ, ਉਹਦੇ ਵਿੱਚ ਰਾਹੁਲ ਗਾਂਧੀ ਨੂੰ ਪ੍ਰਧਾਨ ਜਿਹੜਾ ਜੀ ਉਹ ਬਣਾਇਆ ਜਾਊਗਾ। ਔਰ ਦੂਜੇ ਪਾਸੇ ਇਹ ਵੀ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਕਿ ਛੇਤੀ ਪ੍ਰਿਯੰਕਾ ਜਿਹੜੀ ਹੈ ਜੀ ਉਹ ਸਰਗਰਮ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਆ ਸਕਦੀ ਆ ਔਰ ਉਹਨੂੰ ਕਾਂਗਰਸ ਦਾ ਜਨਰਲ ਸਕੱਤਰ ਜਿਹੜਾ ਜੀ ਉਹ ਬਣਾਇਆ ਜਾ ਸਕਦਾ। ਇਹਦੀ ਤਜਵੀਜ਼ ਜਿਹੜੇ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਵੱਲੋਂ ਪੇਸ਼ ਕੀਤੀ ਗਈ ਆ, ਪਰ ਅਜੇ ਇਹਦੇ ਉੱਤੇ ਫੈਸਲਾ ਜਿਹੜਾ ਅਸਲ ਦੇ ਵਿੱਚ ਉਹ ਗਾਂਧੀ ਪਰਿਵਾਰ ਨੇ ਲੈਣਾ। ਜੇ ਪ੍ਰਿਯੰਕਾ ਜਿਹੜੀ ਆ ਜੀ ਉਹ ਆਉਂਦੀ ਹੈ ਸਿਆਸਤ ਦੇ ਵਿੱਚ ਤਾਂ ਇਹ ਜ਼ਰੂਰ ਹੈ ਕਿ BJP ਨੂੰ ਤੇ ਦੂਜੀਆਂ ਪਾਰਟੀਆਂ ਨੂੰ ਕਾਂਗਰਸ ਨੂੰ ਘੇਰਨ ਦਾ ਸੋਹਣਾ ਮੌਕਾ ਮਿਲ ਜਾਣਾ ਕਿ ਉਹਦਾ ਪਤੀ ਰਾਬਰਟ ਵਾਡਰਾ ਜਿਹੜਾ ਲੁੱਟ ਕੇ ਖਾ ਗਿਆ ਹਰਿਆਣੇ ਤੇ ਹੋਰ ਜਗ੍ਹਾ ਦੀਆਂ ਜ਼ਮੀਨਾਂ ਨੂੰ, ਉਹ ਹੁਣ ਕਾਂਗਰਸ ਦੀ ਕਮਾਨ ਸੰਭਾਲੂਗੀ। ਜੀ ਬਿਲਕੁਲ। ਤੇ ਜੀ ਅਖੀਰ ਦੇ ਵਿੱਚ ਆਜ਼ਨਾਮਾ ਕਿ ਮੁਫਤੀ ਜਦੋਂ ਕਸ਼ਮੀਰ ਵਿੱਚ ਵਾਗ ਸਾਂਭੀ ਪਹਿਲਾਂ ਦਿੱਤਾ ਉਸ ਦਾਗ ਬਿਆਨ ਬੇਲੀ। ਮੁਫਤੀ ਜਦੋਂ ਕਸ਼ਮੀਰ ਵਿੱਚ ਵਾਗ ਸਾਂਭੀ ਪਹਿਲਾਂ ਦਿੱਤਾ ਉਸ ਦਾਗ ਬਿਆਨ ਬੇਲੀ। ਮੋਦੀ ਆਇਆ ਉਚੇਚਾ ਸੀ ਆਪ ਉਧਰ ਉਹਦੇ ਬਾਰੇ ਨਹੀਂ ਕੀਤਾ ਧਿਆਨ ਬੇਲੀ। ਕਹਿੰਦਾ ਚੋਣਾਂ ਦੇ ਮੌਕੇ ਕਸ਼ਮੀਰ ਅੰਦਰ ਰਿਹਾ ਕਾਇਮ ਸੀ ਅਮਨ ਅਮਾਨ ਬੇਲੀ। ਦਿੱਤਾ ਹੂਰੀਅਤ ਸਹਿਯੋਗ ਸੀ ਉਸ ਮੌਕੇ ਕਰਦਾ ਮਦਦ ਹੈ ਸੀ ਪਾਕਿਸਤਾਨ ਬੇਲੀ। ਸੱਤਾ ਜੰਮੂ ਕਸ਼ਮੀਰ ਵਿੱਚ ਮਿਲੀ ਤਾਂ ਹੀ ਭਾਜਪਾ ਨਾਲ ਜਾਂ ਸਾਂਝ ਸੀ ਪਾਈ ਉਹਨੇ। ਸੱਤਾ ਜੰਮੂ ਕਸ਼ਮੀਰ ਵਿੱਚ ਮਿਲੀ ਤਾਂ ਹੀ ਭਾਜਪਾ ਨਾਲ ਜਾਂ ਸਾਂਝ ਸੀ ਪਾਈ ਉਹਨੇ। ਚਾਬੀ ਉਹਦੀ ਸੀ ਗੇੜਨੀ ਭਾਜਪਾਈਆਂ ਠਿੱਬੀ ਉਹਨਾਂ ਨੂੰ ਪਹਿਲੜੀ ਲਾਈ ਉਹਨੇ। ਧੰਨਵਾਦ ਜੀ, ਥੈਂਕ ਯੂ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜਿਨ੍ਹਾਂ ਦੇ ਨਾਲ ਆਪਾਂ ਖਬਰਾਂ ਸਾਂਝੀਆਂ ਕੀਤੀਆਂ। ਹੁਣ ਅਗਲੇ ਬੁਲਟਨ ਦੇ ਵਿੱਚ ਫਿਰ ਮਿਲਾਂਗੇ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।